ਅੱਛਾ, ਤੁਸੀਂ ਸਟੀਫਨਸੀਆ ਨੂੰ ਜਾਣਦੇ ਹੋ? ਨਹੀਂ, ਫਿਰ ਗੁਰਸ਼ਾੜੀ ਨੂੰ ਤਾਂ ਜਾਣਦੇ ਹੋਵੋਗੇ। ਚਲੋ ਛੱਡੋ। 2 ਦਿਨਾਂ ਬਾਅਦ ਪੰਜਾਬ ਡੇ ਹੈ। ਪੰਜਾਬੀ ਭਾਸ਼ਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਪੰਜਾਬੀ ਸੂਬਾ ਬਣਾਇਆ ਗਿਆ ਸੀ। ਤੇ ਹੁਣ ਪੰਜਾਬੀ ਦਾ ਹਾਲ ਦੇਖ ਲਓ। ਪੰਜਾਬੀ ਲੋਕ ਪੰਜਾਬੀ ਬੋਲਣੀ ਛੱਡਣ ਲੱਗ ਪਏ ਨੇ, ਜਦੋਂ ਕਿ ਗੋਰੇ ਪੰਜਾਬੀ ਸਿੱਖਣ ਪੰਜਾਬ ਜਾਣ ਲੱਗ ਪਏ ਨੇ। ਇੱਕ ਗੋਰਾ ਪੰਜਾਬੀ ਸਿੱਖ ਕੇ ਕੈਨੇਡਾ ਆਇਆ ਹੈ। ਉਸੇ ਦਾ ਨਾਂ ਹੈ ਸਟੀਫਨ ਮਾਈਕਲ ਗੁਸ਼ਾੜੀ। ਉਹ ਟੋਰਾਂਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਾਡੀ ਟੀਮ ਨੂੰ ਮਿਲ ਗਿਆ। ਉਸ ਨਾਲ ਕੀ ਗੱਲਾਂ ਹੋਈਆਂ ਤੁਹਾਨੂੰ ਹੁਣੇ ਦਿਖਾਉਂਦੇ ਹਾਂ। ਅਸੀਂ ਵਰਲਡ ਪੰਜਾਬੀ ਕਾਨਫਰੰਸ, ਆਲਮੀ ਪੰਜਾਬੀ ਕਾਨਫਰੰਸ ਟੋਰਾਂਟੋ ਵਿੱਚ 2011 ਅਟੈਂਡ ਕਰ ਰਹੇ ਸੀ। ਇੱਥੇ ਆਏ ਤਾਂ ਅੱਜ ਇੱਕ ਸ਼ੁਗਲ ਹੁੰਦਾ ਰਿਹਾ, ਹੋ ਵੀ ਗਿਆ ਕਿ ਮੈਂ ਅੱਗੇ ਵੱਧ ਰਿਹਾ ਸੀ ਤੇ ਮੇਰੇ ਮੂਹਰੇ ਇੱਕ ਗੋਰਾ ਮੁੰਡਾ ਜਾ ਰਿਹਾ ਸੀ। ਮੈਂ ਸਮਝਿਆ ਕਿ ਉਸ ਨੂੰ ਕਿਹੜੀ ਮੇਰੀ ਪੰਜਾਬੀ ਸਮਝ ਆਉਣੀ। ਮੈਂ ਬੜੇ ਟਾਂਟਿਕ ਢੰਗ ਨਾਲ ਉਹਨੂੰ ਕਿਹਾ, ਉਹ ਚੱਲ ਵੀ ਚੱਲ ਗਾਂਹ ਹੋ। ਉਹ ਮੈਨੂੰ ਕਹਿੰਦਾ ਕੀ ਗੱਲ ਆ ਭਾਜੀ। ਜਦੋਂ ਮੈਨੂੰ ਪੰਜਾਬੀ ਬੋਲਦੇ ਸੁਣਿਆ ਮੇਰੇ ਤੋਤੇ ਉੱਡ ਗਏ। ਤੇ ਅਸੀਂ ਸੋਚਿਆ ਯਾਰ ਇੰਨਾ ਵਧੀਆ ਇੱਕ ਗੋਰਾ ਇੰਨੀ ਵਧੀਆ ਪੰਜਾਬੀ ਬੋਲਦਾ, ਤੇ ਅਸੀਂ ਜਿਹੜੇ ਖੁਦ ਕਹਿੰਦੇ ਹਾਂ ਅਸੀਂ ਪੰਜਾਬੀ ਹਾਂ, ਪੰਜਾਬੀ ਸਾਡੀ ਮਾਤਰੀ ਭਾਸ਼ਾ ਆ, ਅਸੀਂ ਪੰਜਾਬੀ ਦੀ ਜੱਖਣਾ ਪੱਟੀ ਜਾ ਰਹੇ ਹਾਂ। ਸਾਨੂੰ ਲੱਗਾ ਕਿ ਕਾਨਫਰੰਸ ਦਾ ਇੱਕ ਸਬਜੈਕਟ ਜਿਹੜਾ ਹੈਗਾ ਉਹ ਮੇਰੇ ਮੂਹਰੇ ਆ ਖੜਾ ਹੋਇਆ। ਤੇ ਮੈਂ ਕਿਹਾ ਸਟੀਵਨ ਨੂੰ ਮਨਾਇਆ, ਸਟੀਵਨ ਗੁਸ਼ਾੜੀ ਦਾ ਨਾਂ ਆ। ਮੈਂ ਕਿਹਾ ਆਵੇਂਗਾ ਸਾਡੇ ਨਾਲ 2-4 ਗੱਲਾਂ ਟੈਲੀਵਿਜ਼ਨ 'ਤੇ ਕਰੇਗਾ। ਇਹ ਮੰਨ ਗਿਆ। ਸਟੀਵਨ ਗੁਸ਼ਾੜੀ, ਹੈਲੋ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸਾਨੂੰ ਇਹ ਦੱਸੋ, ਇਹ ਪੰਜਾਬੀ ਬੋਲਣ ਅਤੇ ਸਿੱਖਣ ਦੀ ਜਿਹੜਾ ਆਈਡੀਆ ਜਿਹੜਾ ਫੁਰਨਾ ਤੁਹਾਨੂੰ ਕਿਵੇਂ ਫੁਰਿਆ? ਜੀ ਮੈਂ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਰਿਲੀਜੀਅਸ ਸਟੱਡੀਜ਼ ਪੜ੍ਹਦਾ। ਠੀਕ ਹੈ। ਤੇ 2 ਸਾਲ ਪਹਿਲਾਂ ਮੈਂ ਸਿੱਖੀ ਪੜ੍ਹਨ ਸ਼ੁਰੂ ਕੀਤਾ। ਅੱਛਾ, ਸਿੱਖਿਜ਼ਮ। ਹਾਂਜੀ, ਸਿੱਖਿਜ਼ਮ। ਉਸ ਵੇਲੇ ਮੈਂ ਫੈਸਲਾ ਕੀਤਾ ਕਿ ਮੈਂ ਪੰਜਾਬ ਜਾਣਾ ਚਾਹੁੰਦਾ। ਮੈਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ, ਕਿਉਂਕਿ ਜੇਕਰ ਇੱਕ ਬੰਦਾ ਸਿੱਖੀ ਪੜ੍ਹਦਾ ਹੈ ਤੇ ਉਹ ਚੰਗੀ ਤਰ੍ਹਾਂ ਸਿੱਖੀ ਪੜ੍ਹਨਾ ਚਾਹੁੰਦਾ ਹੈ, ਫਿਰ ਪੰਜਾਬੀ ਸਿੱਖਣਾ ਜ਼ਰੂਰੀ ਹੈ। ਹਾਂਜੀ। ਤੇ ਫਿਰ ਤੁਸੀਂ ਇਸ ਤਰ੍ਹਾਂ ਫੈਸਲਾ ਕਰ ਲਿਆ ਕਿ ਮੈਂ ਪੰਜਾਬ ਜਾਊਂਗਾ ਤੇ ਪੰਜਾਬੀ ਸਿੱਖੂੰਗਾ। ਹਾਂਜੀ। ਪਰ ਪੰਜਾਬੀ ਸਿੱਖਣੀ ਕਿੱਥੋਂ ਤੇ ਕਿੱਦਾਂ ਸ਼ੁਰੂ ਕੀਤੀ? ਮੇਰੇ ਕੋਲ ਕੁਝ ਕਿਤਾਬਾਂ ਸਨ ਤੇ ਹਰ ਦਿਨ ਮੈਂ ਕਿਤਾਬਾਂ ਪੜ੍ਹਦਾ ਸੀ। ਉਸ ਤੋਂ ਬਾਅਦ ਪੰਜਾਬ ਜਾ ਕੇ ਮੈਂ ਹਸਟਲ ਵਿੱਚ ਰਹਿੰਦਾ ਸੀ। ਹੋਸਟਲ 'ਚ? ਹਾਂਜੀ, ਹੋਸਟਲ ਵਿੱਚ, ਪੰਜਾਬੀ ਯੂਨੀਵਰਸਿਟੀ ਵਿੱਚ। ਤੇ ਉੱਥੇ ਮੈਂ ਹਰ ਦਿਨ ਹਰ ਘੰਟਾ ਦੋਸਤਾਂ ਦੇ ਨਾਲ ਗੱਲ ਕਰ ਰਿਹਾ ਸੀ ਪੰਜਾਬੀ ਵਿੱਚ। ਇਸ ਲਈ ਮੇਰਾ ਬਹੁਤ ਅਭਿਆਸ ਸੀ, lots of practice। ਨਹੀਂ ਸਟੀਵਨ, ਮੈਂ ਜਾਣਨਾ ਚਾਹਾਂਗਾ, ਇਹ ਤਾਂ ਤੁਸੀਂ ਉਸ ਤਰ੍ਹਾਂ ਦੇ ਉਸ ਵੇਲੇ ਅਭਿਆਸ ਹੋ ਗਿਆ ਨਾ, ਜਦੋਂ ਤੁਸੀਂ ਦੋਸਤਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਇਹ ਗੱਲਾਂ ਕਰਨੀਆਂ ਕਿਸੇ ਪੁਆਇੰਟ 'ਤੇ ਤੁਹਾਨੂੰ ਸਿੱਖਣੀਆਂ ਪਈਆਂ ਹੋਣਗੀਆਂ ਨਾ। ਇਹ ਜਦੋਂ ਤੁਸੀਂ ਯੂਨੀਵਰਸਿਟੀ ਦਾਖਲਾ ਲਿਆ, ਦਾਖਲਾ ਲੈਣ ਤੋਂ ਪਹਿਲਾਂ ਕੁਝ ਪ੍ਰੈਕਟਿਸ ਕੀਤੀ ਜਾਂ ਕਿੱਦਾਂ ਕੀਤੀ? ਕਿਸ ਦੇ ਕੋਲੋਂ ਸਿੱਖਣੀ ਸ਼ੁਰੂ ਕੀਤੀ? ਆਵਾਜ਼ਾਂ, ਪੰਜਾਬੀ ਦਾ ਸ਼ਬਦ ਕਿੱਦਾਂ ਬੋਲਣਾ? ਅੱਛਾ ਜੀ। ਇਹ ਸਾਰਾ ਕੁਝ ਉਸ ਪ੍ਰੋਸੈਸ ਬਾਰੇ ਕੁਝ ਦੱਸੋ ਸਾਨੂੰ। ਅੱਛਾ ਜੀ। ਪੰਜਾਬ ਜਾਣ ਤੋਂ ਪਹਿਲਾਂ ਮੇਰੇ ਕੋਲ ਕਿਤਾਬਾਂ ਸਨ ਤੇ ਮੈਂ ਕਿਤਾਬਾਂ ਦੇ ਨਾਲ ਪੜ੍ਹਦਾ ਸੀ। ਉਸ ਤੋਂ ਬਾਅਦ ਪੰਜਾਬ ਜਾ ਕੇ ਉੱਥੇ ਮੈਂ ਇੱਕ ਕਲਾਸ ਲੈਂਦਾ ਸੀ ਪੰਜਾਬੀ ਯੂਨੀਵਰਸਿਟੀ ਦੇ ਲਿੰਗੁਇਸਟਿਕਸ ਡਿਪਾਰਟਮੈਂਟ ਦੇ ਵਿੱਚ। ਮੇਰੇ ਪ੍ਰੋਫੈਸਰ ਦਵਿੰਦਰ ਸਿੰਘ ਸਨ ਤੇ ਮੈਂ ਉਸ ਦੇ ਨਾਲ ਪੜ੍ਹਦਾ ਸੀ। ਠੀਕ ਹੈ। ਅਜੇ ਵੀ ਤੁਸੀਂ ਮੇਰਾ ਮਤਲਬ ਉਹ ਸਵਾਲ ਨਹੀਂ ਸਮਝੇ, ਤੁਸੀਂ ਇੱਕਦਮ ਕਿਤਾਬਾਂ 'ਤੇ ਆ ਗਏ, ਕਿਤਾਬਾਂ ਪੜ੍ਹਨ ਲੱਗ ਪਏ। ਤੁਸੀਂ ਕਹਿੰਦੇ ਮੇਰੇ ਕੋਲ ਕਿਤਾਬਾਂ ਸੀਗੀਆਂ, ਪਰ ਕਿਤਾਬਾਂ ਤੋਂ ਪਹਿਲਾਂ ਜਿਵੇਂ ਅਸੀਂ ਪੰਜਾਬੀ ਲੋਕ ਪੰਜਾਬੀ ਪੜ੍ਹਨੀ ਸਿੱਖਦੇ ਹਾਂ, ਅਸੀਂ ਅਲਫਾਬੈਟ ਜਿਵੇਂ ਅੰਗਰੇਜ਼ੀ ਦੀ ABC ਹੁੰਦੀ ਹੈ, ਅਸੀਂ ਉਹਨੂੰ ਊੜਾ ਐੜਾ 35 ਅੱਖਰੀ ਕਹਿੰਦੇ ਹਾਂ। ਅਸੀਂ ਪਹਿਲਾਂ ਊੜਾ ਐੜਾ ਸਿੱਖਿਆ ਹੋਊਗਾ, ਫਿਰ ਉਹਨਾਂ ਦੇ ਸ਼ਬਦ ਬਣਾਉਣੇ ਸਿੱਖੇ ਹੋਣਗੇ। ਉਹ ਪ੍ਰੋਸੈਸ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਕਦਮ ਥੋੜ੍ਹਾ ਬੋਲਣ ਲੱਗ ਪਏ ਹੋਵੋਗੇ। ਤੁਸੀਂ ਜ਼ਰੂਰ ਕੁਛ ਨਾ ਕੁਛ ਪਹਿਲਾਂ ਕਿਤੋਂ ਸਿੱਖਿਆ ਹੋਊਗਾ, ਕਿਸੇ ਨਾਲ ਗੱਲ ਕੀਤੀ ਹੋਊ, ਕੋਈ ਉਸਤਾਦ ਹੋਊਗਾ, ਕੋਈ ਬੋਲ ਕੇ ਜਿਹੜੀ ਫੋਨੈਟਿਕਸ ਨੇ, ਅਲਫ, ਅੱਬਾ, ਪਿਓ, ਬਾਪ, ਜਿਹੜੇ ਸ਼ਬਦ ਇੱਦਾਂ ਕੋਈ ਬੋਲ ਕੇ ਤੁਹਾਨੂੰ ਕਿਹਨੇ ਸਿਖਾਏ? ਮੈਂ ਉਹ ਜਾਣਨਾ ਚਾਹੁੰਦਾ। ਮੇਰੀ ਮਨਸ਼ਾ ਉਹ ਜਾਣਨ ਦੀ ਹੈ। ਜੀ, ਸੰਗੀਤ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਜੀ ਮੈਂ ਮੰਨਦਾ। ਪੰਜਾਬੀ ਸੰਗੀਤ। ਤੇ ਮੇਰੇ ਸਾਹਮਣੇ ਲਿਰਿਕਸ ਸਨ। ਲਿਰਿਕਸ, ਹਾਂ, ਮਤਲਬ ਗੀਤ ਦੇ ਸ਼ਬਦ। ਤੇ ਲਿਰਿਕਸ ਪੜ੍ਹਦਿਆਂ ਮੈਂ ਸੰਗੀਤ ਸੁਣਦਾ ਸੀ। ਠੀਕ ਹੈ। ਇਸ ਤਰ੍ਹਾਂ ਮੈਂ ਪ੍ਰੋਨਾਂਸੀਏਸ਼ਨ, ਉਚਾਰਨ ਸਿੱਖਿਆ। ਫੋਨੈਟਿਕ ਜਿਹੜਾ ਉਹਦੇ ਸ਼ਬਦਾਂ ਦਾ ਤੁਸੀਂ ਇਹ ਸ਼ਬਦ ਉਧਰੋਂ ਕੰਨਾਂ ਤੋਂ ਸੁਣਨਾ, ਉਧਰੋਂ ਸਾਹਮਣੇ ਲਿਖਿਆ ਦੇਖਣਾ। ਹਾਂਜੀ। ਉਹਦੇ ਲਿਰਿਕਸ ਦੇ ਜਿਹੜੇ ਬੋਲ ਤੁਹਾਡੇ ਸਾਹਮਣੇ ਲਿਖੇ ਹੁੰਦੇ ਸੀਗੇ, ਟਾਈਪ ਕੀਤੇ, ਤੇ ਕੰਨਾਂ 'ਚੋਂ ਗੀਤ ਰਿਕਾਰਡਡ ਹੁੰਦਾ ਸੀ। ਹਾਂਜੀ। ਉਹ ਗੀਤ ਸੁਣਨਾ ਤੇ ਅੱਖਰ ਦੇਖਣੇ, ਫਿਰ ਉਹਨਾਂ ਨੂੰ ਮੈਚਿੰਗ ਕਰਨੀ, ਫਿਰ ਉਹ ਆਪ ਬੋਲ ਕੇ ਉਸ ਹਿਸਾਬ ਨਾਲ ਦੇਖਣਾ। ਹਾਂਜੀ।
ਹਾਂਜੀ। ਇਹ ਤਰੀਕਾ ਸੀ। ਹਾਂਜੀ। ਅੱਛਾ, ਜ਼ਰੂਰੀ ਨਹੀਂ ਹੈਗਾ ਕਿ ਮੈਂ ਮੋਹਰੇ ਅੱਖਰ ਰੱਖ ਕੇ ਟਾਈਪ ਕੀਤੀ ਹੋਈ ਇਬਾਰਤ ਲਿਖ ਕੇ ਤੇ ਕੰਨਾਂ 'ਚ ਸੁਣਦਾ ਹੋਇਆ ਮੈਂ ਬੋਲਾਂ। ਮੇਰੇ ਲਫ਼ਜ਼ਾਂ ਦੇ, ਮੇਰੇ ਉਚਾਰਨ ਵਿੱਚ, ਮੇਰੇ ਪ੍ਰੋਨਾਊਂਸੀਏਸ਼ਨ ਵਿੱਚ ਹਾਂਜੀ। ਕਈ ਨੁਕਸ ਹੋ ਸਕਦੇ ਹਨ। ਕੀ ਤੁਸੀਂ ਉਹ ਨੁਕਸ ਆਪਣਾ ਉਚਾਰਨ ਕਿਸੇ ਨੂੰ ਸੁਣਾ ਕੇ ਦਰੁਸਤ ਕਰਵਾਇਆ? ਹਾਂਜੀ, ਮੇਰੇ ਪ੍ਰੋਫੈਸਰ ਦਵਿੰਦਰ ਸਿੰਘ। ਅੱਛਾ, ਹਾਂਜੀ। ਉਹ ਜਿਹੜੇ ਯੂਨੀਵਰਸਿਟੀ ਚਲੇ ਗਏ। ਹਾਂਜੀ। ਮਤਲਬ ਇਹਦਾ ਮਤਲਬ ਤੁਸੀਂ ਕੱਲਿਆਂ ਬਹੁਤ ਥੋੜੀ ਸਿੱਖੀ ਸੀ ਅਜੇ ਸਿਰਫ, ਹੈ ਨਾ? ਤੇ ਉੱਥੇ ਤੁਹਾਨੂੰ ਕਿਹੜੀ ਕਲਾਸ 'ਚ ਦਾਖਲਾ ਮਿਲਿਆ ਪੰਜਾਬ ਯੂਨੀਵਰਸਿਟੀ ਵਿੱਚ? ਜੀ ਕਲਾਸ ਦਾ ਨਾਮ ਪੰਜਾਬੀ ਯੂਨੀਵਰਸਿਟੀ 'ਚ ਹਾਂਜੀ, ਪੰਜਾਬੀ ਯੂਨੀਵਰਸਿਟੀ 'ਚ ਪੰਜਾਬੀ ਫॉर ਫੋਰਨਰਸ। ਪਰਫਾਰਮੈਂਸ ਫॉर ਫੋਰਨਰਸ, ਵਿਦੇਸ਼ੀਆਂ ਵਾਸਤੇ। ਅੱਛਾ, ਫॉर ਫੋਰਨਰ। ਫॉर ਫੋਰਨਰਸ, ਪੰਜਾਬੀ ਫॉर ਫੋਰਨਰ। ਹਾਂਜੀ। 1 ਸਾਲ ਦਾ ਕੋਰਸ ਹੈ। ਅੱਛਾ ਅੱਛਾ ਅੱਛਾ। ਹਾਂਜੀ। ਕਿੰਨੇ ਸਾਲ ਦਾ? 1 ਸਾਲ। 1 ਸਾਲ ਦਾ। ਹਾਂਜੀ। ਫੋਰਨਰਸ ਨੂੰ, ਵਿਦੇਸ਼ੀਆਂ ਨੂੰ ਪੰਜਾਬੀ ਸਿਖਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਕੋਰਸ ਸੀ ਜਿਹੜਾ ਤੁਸੀਂ ਜੁਆਇਨ ਕੀਤਾ, ਜਿਹਦੇ ਵਿੱਚ ਤੁਸੀਂ ਸ਼ਾਮਲ ਹੋਏ, ਦਾਖਲਾ ਮਿਲ ਗਿਆ। ਹਾਂਜੀ। ਤੇ ਉੱਥੇ ਪ੍ਰੋਫੈਸਰ ਦਵਿੰਦਰ ਸਿੰਘ, ਹਾਂਜੀ। ਉਹਨਾਂ ਦੇ ਨਾਲ, ਹਾਂਜੀ। ਉਹਨਾਂ ਨੇ ਕਲਾਸ ਵਿੱਚ ਕਿੰਨੇ ਸਟੂਡੈਂਟਸ ਹੁੰਦੇ ਸੀ ਜਿਸ ਕਲਾਸ ਦੇ ਵਿੱਚ ਤੁਸੀਂ ਪੜ੍ਹਦੇ ਸੀ? ਜੀ ਮੈਂ ਇਕੱਲਾ ਸੀ। ਅੱਛਾ ਅੱਛਾ ਅੱਛਾ, ਇਕੱਲੇ ਦੀ ਕਲਾਸ। ਹਾਂਜੀ। ਤੇ ਉਸ ਕਲਾਸ ਨੂੰ ਦਵਿੰਦਰ ਸਿੰਘ ਹੁਣੀ, ਇੱਕ ਪ੍ਰੋਫੈਸਰ, ਇੱਕ ਸਟੂਡੈਂਟ ਇਕੱਠੇ ਹਾਂਜੀ 1 to 1 ਹਾਂਜੀ ਪੜ੍ਹਦੇ 1 to 1 ਸੀਗੇ, ਹੈ ਜੀ? ਹਾਂਜੀ। ਤੇ ਉਹ ਨੈਚੁਰਲ ਆ ਕਿ ਇੱਕ ਸਟੂਡੈਂਟ ਹੋਣ ਕਰਕੇ ਤੁਹਾਡੇ ਵੱਲ ਧਿਆਨ ਵੀ ਜ਼ਿਆਦਾ ਦਿੰਦੇ ਹੋਣਗੇ ਉਹ? ਹਾਂਜੀ। ਸਟੀਵਨ ਜੀ, ਇਹ ਬੜੀ ਵਧੀਆ ਗੱਲ ਆ, ਤੁਸੀਂ ਸਿੱਖੀ ਵੱਲ ਪ੍ਰੇਰਿਤ ਹੋਏ, ਸਿੱਖੀ ਬਾਰੇ ਜਾਣਨਾ ਚਾਹਿਆ, ਸਿੱਖੀ ਬਾਰੇ ਸਟੱਡੀ ਕਰਨਾ ਚਾਹਿਆ। ਜਿੰਨੀ ਕੁ ਸਟੱਡੀ ਤੁਸੀਂ ਸਿੱਖੀ ਬਾਰੇ ਕੀਤੀ ਆ ਹੁਣ ਤੱਕ, ਤੇ ਸਿੱਖੀ ਸਿੱਖਦੇ ਸਿੱਖਦੇ ਤੁਸੀਂ ਪੰਜਾਬੀ ਸਿੱਖ ਗਏ, ਹਾਂਜੀ। ਤੇ ਪੰਜਾਬੀ ਸਿੱਖਦੇ ਸਿੱਖਦੇ ਤੁਸੀਂ ਸਿੱਖੀ ਸਿੱਖ ਜਾਣੀ ਆ। ਹਾਂਜੀ। ਇਹ ਜਿੰਨੀ ਕੁ ਸਿੱਖੀ ਆ, ਸਿੱਖ ਧਰਮ ਜਿੰਨਾ ਕੁ ਪੜ੍ਹਿਆ, ਇਹਦੇ ਬਾਰੇ ਕੀ ਫੀਲਿੰਗਸ ਨੇ ਤੁਹਾਡੀਆਂ, ਕੀ ਭਾਵਨਾਵਾਂ ਨੇ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਇਹ ਧਰਮ? ਹਾਂਜੀ, ਸਿੱਖ ਧਰਮ ਮੈਨੂੰ ਬਹੁਤ ਬਹੁਤ ਦਿਲਚਸਪ ਲੱਗਦਾ ਹੈ ਜੀ। ਅੱਛਾ। ਸਿੱਖ ਧਰਮ ਦਾ ਇਤਿਹਾਸ, ਸਿੱਖ ਧਰਮ ਦੇ ਉਪਦੇਸ਼, ਟੀਚਿੰਗਸ, ਤੇ ਸਿੱਖ ਧਰਮ ਦੇ ਗੁਰੂ ਸਾਹਿਬ, ਹਾਂ ਹਾਂ ਸੌਰੀ ਜੀ, ਬਹੁਤ ਬਹੁਤ ਦਿਲਚਸਪ ਲੱਗਦਾ ਹੈ ਸਿੱਖ ਧਰਮ। ਨਹੀਂ, ਹਾਊ ਡੂ ਯੂ ਫੀਲ ਇਟ ਡਿਫਰੈਂਟ ਫਰੋਮ ਦਾ ਅਦਰ ਰਿਲੀਜਨਸ? ਹਾਂਜੀ, ਡਿਫਰੈਂਟ। ਮੇਰੇ ਖਿਆਲ 'ਚ ਸਿੱਖ ਧਰਮ ਦੀਆਂ ਉਪਦੇਸ਼ਾਂ, ਸਿੱਖਿਆਵਾਂ, ਉਪਦੇਸ਼, ਹਾਂਜੀ, ਟੀਚਿੰਗਸ ਐਂਡ ਦਵਿੰਦਰ ਸਿੰਘ ਉਹਨਾਂ ਦੇ ਨਾਲ ਤਾਂ ਕਾਫੀ ਨੇੜਤਾ ਹੋ ਗਈ ਹੋਊਗੀ ਤੁਹਾਡਾ, ਮਤਲਬ ਇੱਕ ਦੂਸਰੇ ਨਾਲ ਕਾਫੀ ਪਿਆਰ ਹੋ ਗਿਆ ਹੋਊਗਾ, ਸਾਂਝ ਪੈ ਗਈ ਹੋਊਗੀ। ਤੇ ਉਸ ਸਾਂਝ ਦੇ ਵਿੱਚੋਂ ਕਦੇ ਉਹਨਾਂ ਨੇ ਤੁਹਾਨੂੰ ਕਿਤੇ ਲਿਜਾਣ ਦੀ ਗੱਲ ਕੀਤੀ ਹੋਵੇ, ਆ ਬਈ ਸਟੀਵਨ ਅੱਜ ਤੈਨੂੰ ਕਿਸੇ ਪਿੰਡ ਵਿੱਚ ਸੈਰ ਸੂਰ ਕਰਾ ਕੇ ਜਾਈਏ, ਇਦਾਂ ਦਾ ਕੋਈ ਮੌਕਾ ਵਾਕਿਆ ਆਇਆ? ਤੈਨੂੰ ਕਲਚਰ ਨਾਲ, ਇੱਥੇ ਨਾਲ ਵਿਵਸਥਾ ਕਰੀਏ, ਇੱਥੇ ਦਿਖਾਈਏ ਵਿਆਹ ਕਿੱਦਾਂ ਹੁੰਦੇ, ਸ਼ਾਦੀ, ਕੋਈ ਵਿਆਹ ਵਗੈਰਾ ਅਟੈਂਡ ਕੀਤਾ? ਹਾਂਜੀ, ਇੱਕ ਵਾਰ। ਉਸ ਵਿਆਹ 'ਚ ਕੀ ਦੇਖਿਆ, ਕੀ ਮਹਿਸੂਸ ਕੀਤਾ? ਮਹਿਸੂਸ ਵਧੀਆ ਸੀ। ਮਤਲਬ ਉਹ ਵਿਆਹ ਸ਼ਹਿਰ ਵਿੱਚ ਸੀ। ਅੱਛਾ। ਸ਼ਹਿਰ ਦਾ ਵਿਆਹ ਸੀ, ਪਿੰਡ ਦਾ ਨਹੀਂ। ਅੱਛਾ। ਪਰ ਕਿਸੇ ਮੈਰਿਜ ਪੈਲੇਸ ਵਿੱਚ ਹੋਣਾ? ਹਾਂਜੀ, ਮੈਰਿਜ ਪੈਲੇਸ ਵਿੱਚ ਤੇ ਪਰਿਵਾਰ ਦੇ ਘਰ ਵਿੱਚ। ਅੱਛਾ ਅੱਛਾ। ਪਰ ਬਹੁਤ ਦਿਲਚਸਪ ਸੀ, ਬਹੁਤ ਰਵਾਇਤ ਸਨ, ਮਤਲਬ ਰਵਾਇਤ ਨਹੀਂ, ਟ੍ਰੈਡੀਸ਼ਨਸ, ਆਈ ਡੂ ਅੰਡਰਸਟੈਂਡ ਰਵਾਇਤ, ਹਾਂਜੀ, ਤੇ ਰਸਮੋ ਰਿਵਾਜ, ਹਾਂਜੀ ਹਾਂਜੀ। ਤੇ ਤੁਸੀਂ ਪੰਜਾਬੀਆਂ ਦਾ ਵਿਆਹ ਅਟੈਂਡ ਕੀਤਾ ਹੋਵੇ, ਵਿਆਹ ਦੇ ਵਿੱਚ ਸ਼ਾਮਲ ਹੋਏ ਹੋ, ਉੱਥੇ ਦਾਰੂ ਵੀ ਚੱਲੀ ਹੋਊਗੀ? ਹਾਂਜੀ। ਦਾਰੂ ਪੀਤੀ? ਮੈਂ ਬਹੁਤ ਘੱਟ, ਨਹੀਂ, ਭਾਵੇਂ ਘੱਟ ਕੀ, ਜੇ ਪੀਤੀ ਹੋਗੀ ਤਾਂ ਫਿਰ ਤਾਂ ਤੁਹਾਨੂੰ ਪਿਆਈ ਹੋਊਗੀ। ਅੱਛਾ, ਦਾਰੂ ਪੀ ਕੇ ਫਿਰ ਕੋਈ ਬੱਕਰੇ ਬੁਲਾਏ, ਕੋਈ ਭੰਗੜਾ ਪਾਇਆ? ਹਾਂਜੀ ਹਾਂਜੀ ਹਾਂਜੀ। ਹੁਣ ਸੰਗਦੇ ਨਾ, ਦੱਸੋ ਸਾਰੀ ਗੱਲ ਸਹੀ ਦੱਸੋ। ਹੈ ਹਾਂਜੀ, ਸਹੀ। ਐਂਡ ਓਵਰਆਲੀ ਤੁਸੀਂ ਡੂ ਯੂ ਇੰਜੋਇਡ ਦੈਟ? ਹਾਊ ਵਾਜ਼ ਦਾ ਐਕਸਪੀਰੀਅੰਸ? ਮਤਲਬ ਪੰਜਾਬ ਦਾ ਐਕਸਪੀਰੀਅੰਸ? ਨੋ, ਦੈਟ ਵਿਆਹ ਦਾ ਮੈਰਿਜ, ਯੈਸ। ਬਹੁਤ ਚੰਗਾ ਸੀ ਜੀ, ਬਹੁਤ ਚੰਗਾ ਲੱਗਿਆ। ਅੱਛਾ ਅੱਛਾ। ਹਾਂਜੀ। ਲੜਕੀ ਦਾ ਵਿਆਹ ਸੀ ਕਿ ਲੜਕੇ ਦਾ ਸੀਗਾ ਜੀ? ਲੜਕੇ ਦਾ। ਜਿੱਧਰ ਤੁਸੀਂ ਗਏ ਉਹ ਲੜਕੇ ਦਾ ਸੀ? ਬਰਾਤ ਗਏ ਫਿਰ ਤੁਸੀਂ? ਇਹਦਾ ਮਤਲਬ ਹਾਂਜੀ, ਦੂਸਰੇ ਸ਼ਹਿਰ ਬਰਾਤ ਗਏ। ਹਾਂਜੀ। ਵੀ ਪਤਾ ਲੱਗਿਆ ਵੀ ਕਿੱਦਾਂ ਅਸੀਂ ਚੱਲ ਕੇ ਜਾਂਦੇ ਆ, ਉੱਥੇ ਸਾਡਾ ਰਿਸੈਪਸ਼ਨ ਹੁੰਦੀ ਹੈ ਨਾ? ਹਾਂਜੀ। ਤੇ ਸਟੀਵਨ, ਹੋਰ ਇਸ ਤਰ੍ਹਾਂ ਦਾ ਕੋਈ ਫੰਕਸ਼ਨ, ਇਸ ਤਰ੍ਹਾਂ ਦਾ ਸਮਾਗਮ, ਕੋਈ ਵਿਆਹ ਸਮਾਗਮ ਤੋਂ ਇਲਾਵਾ ਕੋਈ ਹੋਰ ਤੁਸੀਂ ਪੰਜਾਬ ਵਿੱਚ ਅਟੈਂਡ ਕੀਤਾ ਹੋਵੇ ਜਿਹੜਾ ਤੁਹਾਨੂੰ ਬਿਲਕੁਲ ਨਵਾਂ ਤਜਰਬਾ ਲੱਗਿਆ ਹੋਵੇ? ਹਾਂਜੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਇੱਕ ਮੇਲਾ ਹੈ, ਯੁਵਕ ਮੇਲਾ, ਯੂਥ ਫੈਸਟੀਵਲ ਜਿਸ ਹੁੰਦਾ। ਹਾਂਜੀ, ਹਰ ਇੱਕ ਸਾਲ। ਉਸ ਦੇ ਵਿੱਚ ਲੋਕ ਸਾਜ਼ਾਂ ਹਨ, ਫੋਕ ਇਨਸਟਰੂਮੈਂਟਸ, ਤੇ ਭੰਗੜਾ ਹੈ, ਤੇ ਗਿੱਧਾ ਹੈ। ਇਸ ਲਈ ਉਹ ਮੈਨੂੰ ਬਹੁਤ ਚੰਗਾ ਲੱਗਿਆ, ਉਹ ਫੰਕਸ਼ਨ ਬਹੁਤ ਦਿਲਚਸਪ ਸੀ ਜੀ, ਬਹੁਤ। ਮੈਨੂੰ ਲੋਕ ਸਾਜ਼ਾਂ ਬਹੁਤ ਪਸੰਦ ਨੇ।
ਤੁਸੀਂ ਹੁਣੇ ਇੱਕ ਗੱਲ ਕਹੀ ਆ ਕਿ ਪਹਿਲਾਂ ਮੈਂ ਗੀਤ ਸੁਣਦਾ ਹੁੰਦਾ ਸੀ ਪੰਜਾਬੀ ਦੇ ਨਾਲ ਮੂਹਰੇ ਅੱਗੇ ਸਕ੍ਰਿਪਟ ਰੱਖੀ ਹੁੰਦੀ ਸੀ, ਲਿਰਿਕਸ ਰੱਖੇ ਹੁੰਦੇ ਸੀ, ਤੇ ਨੈਚੁਰਲੀ ਉਹ ਗੀਤ ਸੁਣਦਿਆਂ ਤੁਹਾਨੂੰ ਕੁਝ ਗੀਤ ਪੰਜਾਬੀ ਦੇ ਯਾਦ ਹੋਏ ਹੋਣਗੇ ਤੇ ਕੋਈ ਜੇ ਤੁਹਾਨੂੰ ਜਿਹੜਾ ਵੀ ਗੀਤ ਦੇ ਕੁਝ ਬੋਲ ਯਾਦ ਨੇ ਇਹ ਸੁਣਾਓ ਤਾਂ ਬਹੁਤ ਅੱਛਾ ਲੱਗੇਗਾ। ਤੁਸੀਂ ਚਾਹੁੰਦੇ ਹੋ ਕਿ ਮੈਂ ਕੁਝ ਗਾਣਾ ਸੁਣਾਉਂਗਾ? ਹਾਂ, ਗਾਣਾ ਪੰਜਾਬੀ ਦਾ। ਮੈਨੂੰ ਗਾਣਾ ਨਹੀਂ ਆਉਂਦਾ। ਨਹੀਂ, ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਤੁਸੀਂ ਗਾ ਸਕਦੇ ਆ, ਅਸੀਂ ਤਾਂ ਉਹ ਨਹੀਂ ਹੈ ਜਿੱਦਾਂ ਦਾ ਵੀ ਅਸੀਂ ਆਪਣੇ ਬਾਥਰੂਮਾਂ 'ਚ ਗਾਉਂਦੇ ਆ ਨਾ। ਜਦੋਂ ਮੈਂ ਪੰਜਾਬ ਵਿੱਚ ਸੀ ਇੱਕ ਗਾਣਾ ਬਹੁਤ ਮਸ਼ਹੂਰ ਸੀ, ਅੱਛਾ, ਯਾਰ ਅਨਮੁੱਲੇ। ਹਾਂਜੀ, ਸੁਣਾਓ। ਸ਼ੇਰੀ ਮਾਨ ਦਾ। ਹਾਂ, ਸ਼ੇਰੀ ਮਾਨ ਦਾ। ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ, ਪਰ ਮੈਂ ਗਾ ਨਹੀਂ ਸਕਦਾ, ਮੈਨੂੰ ਗਾਣਾ ਨਹੀਂ ਆਉਂਦਾ। ਸਟੀਵਨ ਗੋਸ਼ਾਰਡੀ, ਬੜੀ ਖੁਸ਼ੀ ਹੋਈ ਹੈ। ਸਟੀਵਨ ਤਾਂ ਅੰਗਰੇਜ਼ਾਂ ਵਰਗਾ ਨਾਂ ਆ, ਜਿਹੜਾ ਗੋਸ਼ਾਰਡੀ ਲਾਇਆ ਮਗਰ ਇਹ ਲੱਗਦਾ ਥੋੜਾ ਜਿਹਾ ਹੋਰ ਤਰ੍ਹਾਂ। ਇਹਦਾ ਕੀ ਕਾਰਨ ਹੈ ਮੈਂ ਜਾਣਨਾ ਚਾਹੂੰਗਾ ਕਿ ਤੁਹਾਡੇ ਕੁਛ ਆਪਣੇ ਮਾਤਾ ਪਿਤਾ ਬਾਰੇ ਰੌਸ਼ਨੀ ਪਾਓ। ਤੁਹਾਡੇ ਮਾਤਾ ਪਿਤਾ ਕਿਹੜੇ ਕਿਹੜੇ ਮੁਲਕਾਂ ਨਾਲ ਸੰਬੰਧ ਸੀ, ਕੁਛ ਜਿਹੜਾ ਆਪਣਾ ਪਿਛੋਕੜ ਦੱਸੋ ਥੋੜਾ ਜਿਹਾ। ਅੱਛਾ ਜੀ, ਮੇਰੇ ਪਿਤਾ ਜੀ ਉਹ ਇਟਲੀ ਤੋਂ ਨੇ। ਅੱਛਾ ਜੀ। ਹਾਂਜੀ, ਤੇ ਮੇਰੀ ਮਾਤਾ ਜੀ ਉਹ ਕੈਨੇਡੀਅਨ ਹੈ, ਮਤਲਬ ਇੰਗਲਿਸ਼ ਕੈਨੇਡੀਅਨ। ਅੰਗਰੇਜ਼ ਨੇ ਕੈਨੇਡੀਅਨ, ਹਾਂਜੀ, ਇੰਗਲਿਸ਼ ਕੈਨੇਡੀਅਨ। ਤੇ ਉਹਨਾਂ ਦੀ ਦੋਹਾਂ ਦੀ ਔਲਾਦ। ਇਹ ਗੋਸ਼ਾਰਡੀ ਤੁਹਾਡੇ ਫਾਦਰ ਵੱਲੋਂ ਆਇਆ? ਹਾਂਜੀ। ਅੱਛਾ। ਗੋਸ਼ਾਰਡੀ ਇਜ਼ ਇਟਾਲੀਅਨ ਨੇਮ? ਹਾਂਜੀ। ਅੱਛਾ, ਤੁਸੀਂ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਪੰਜਾਬੀ ਸਿੱਖਣ ਤੋਂ ਪਹਿਲਾਂ ਵੀ ਸਿੱਖੀ ਬਾਰੇ ਜਾਣਨ, ਸਿੱਖੀ ਨੂੰ ਸਟੱਡੀ ਕਰਨ ਜਾਂ ਸਿੱਖ ਧਰਮ ਨੂੰ ਸਟੱਡੀ ਕਰਨ ਬਾਰੇ ਪ੍ਰੇਰਿਤ ਹੋਏ ਹੋ। ਇਹਦਾ ਇਸ ਤਰ੍ਹਾਂ ਇੱਕਦਮ ਤੁਹਾਡੀ ਦਿਲਚਸਪੀ ਸਿੱਖੀ ਵੱਲ ਹੋਣੀ, ਇਹਦਾ ਕੀ ਕਾਰਨ ਸੀ? ਜਾਂ ਜਿੰਨੀ ਕੁ ਸਿੱਖੀ ਜਿਹੜੀ ਪੰਜਾਬੀ ਸਿੱਖਦਿਆਂ ਤੁਸੀਂ ਸਿੱਖੀ, ਜਾਂ ਜਿੰਨੀ ਕੁ ਸਿੱਖੀ ਸਿੱਖਦਿਆਂ ਤੁਸੀਂ ਪੰਜਾਬੀ ਸਿੱਖੀ, ਇਸ ਦੌਰਾਨ ਜਿੱਦਾਂ ਤੁਸੀਂ ਸਿੱਖੀ ਵੱਲ ਪ੍ਰੇਰਿਤ ਕਿੱਦਾਂ ਹੋਏ, ਤੁਹਾਨੂੰ ਦਿਲਚਸਪੀ ਕਿੱਦਾਂ ਹੋਈ, ਤੇ ਜਾਂ ਜਦੋਂ ਸਿੱਖੀ ਬਾਰੇ ਤੁਸੀਂ ਜਾਣ ਲਿਆ ਤੇ ਤੁਹਾਨੂੰ ਇਹ ਦੂਜੇ ਧਰਮਾਂ ਨਾਲੋਂ ਕਿਵੇਂ ਵੱਖਰੀ ਲੱਗੀ? ਅੱਛਾ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਇਕੁਐਲਿਟੀ, ਬਰਾਬਰੀ। ਹਾਂਜੀ, ਮਤਲਬ ਸਾਰੇ ਲੋਕ, ਜਾਤ ਪਾਤ ਕੋਈ ਨਹੀਂ, ਸਾਰੇ ਧਰਮ ਬਰਾਬਰ। ਹਾਂਜੀ, ਸਾਰੇ ਲੋਕ ਬਰਾਬਰ। ਹਾਂਜੀ, ਮੈਨ ਐਂਡ ਵੂਮਨ, ਔਰਤ ਆਦਮੀ, ਕੋਈ ਕਾਸਟ ਡਿਸਕ੍ਰਿਮੀਨੇਸ਼ਨ ਨਹੀਂ, ਜਾਤ ਪਾਤ ਕੋਈ ਨਹੀਂ ਹੈ। ਹਾਂਜੀ, ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਇਹ ਸਭ ਤੋਂ ਮਹੱਤਵਪੂਰਨ ਉਪਦੇਸ਼ ਹੈ। ਵਾਹ। ਹਾਂਜੀ, ਦੇਖੋ ਜੀ, ਜਿਹੜੀ ਗੱਲ ਸਾਡੇ ਅਜੇ ਸਿੱਖਾਂ ਨੂੰ ਸਮਝ ਨਹੀਂ ਆਈ, ਗੁਰੂ ਸਾਹਿਬ ਨੇ ਜਾਤਾਂ ਮਿਟਾ ਕੇ ਸਿੱਖ ਬਣਾਏ ਸੀ, ਸਿੰਘ ਬਣਾਏ ਸੀ, ਸਾਰੀਆਂ ਜਾਤਾਂ ਪਾਤਾਂ ਖਤਮ ਕੀਤੀਆਂ ਸੀ, ਲੇਕਿਨ ਸਾਡੇ ਸਿੱਖ ਗੁਰੂ ਸਾਹਿਬ ਦਾ ਉਹ ਉਪਦੇਸ਼ ਭੁੱਲ ਕੇ ਆਪਣੇ ਨਾਵਾਂ ਦੇ ਨਾਲ ਅਜੇ ਵੀ ਆਪਣੇ ਗੋਤ ਜਾਤਾਂ ਲਾਉਂਦੇ ਨੇ। ਇੱਕ ਗੋਰਾ ਸਮਝ ਗਿਆ, ਅਸੀਂ ਸਿੱਖ ਜਿਹੜੇ ਰੋਜ਼ ਸਿੱਖੀ ਨਾਲ ਵਾਸਤਾ ਰੱਖਦੇ ਆ ਨਹੀਂ ਸਮਝ ਸਕੇ। ਜੇ ਅੱਜ ਵੀ ਇਸ ਮੁੰਡੇ ਦੀ ਗੱਲ ਸੁਣ ਕੇ ਜਿਹਨੂੰ ਇਹ ਗੱਲ ਲੱਗੀ ਕਿ ਮੈਨੂੰ ਧਰਮ ਇਸ ਕਰਕੇ ਚੰਗਾ ਲੱਗਿਆ ਕਿ ਸਾਰੇ ਬਰਾਬਰ ਹੈ, ਇਹਦੇ ਵਿੱਚ ਸਭ ਨੂੰ ਇਕੁਐਲਿਟੀ ਹੈ, ਸਭ ਇਕਸਾਰ ਨੇ, ਕੋਈ ਜਾਤ ਪਾਤ ਨਹੀਂ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਵਾਹਿਰਾ ਜੀਓ। ਜੇ ਇਹ ਉਪਦੇਸ਼ ਸਮਝ ਗਿਆ ਹੈ, ਅਸੀਂ ਕਿਉਂ ਨਹੀਂ ਸਮਝਦੇ? ਕਦੋਂ ਸਮਝਾਂਗੇ ਅਸੀਂ? ਕਦੇ ਸੋਚੋ। ਅੱਛਾ, ਪੰਜਾਬੀ ਦੇ ਵਿੱਚ ਆ ਕੇ ਜਦੋਂ ਪੰਜਾਬੀ ਪੜ੍ਹਨ ਲੱਗ ਗਏ, ਪੰਜਾਬੀ ਪੜ੍ਹ ਲੈਂਦੇ ਹੋ ਹੁਣ? ਹਾਂਜੀ, ਬੋਲ ਤਾਂ ਲੈਂਦੇ ਹੋ। ਹਾਂਜੀ। ਤੇ ਪੰਜਾਬੀ ਦੀ ਕਿਸੇ ਰਾਈਟਰ ਦੀ, ਲੇਖਕ ਦੀ ਕੋਈ ਕਹਾਣੀ ਜਾਂ ਕਵਿਤਾ ਪੜ੍ਹੀ ਹੋਵੇ, ਜਾਂ ਕਿਸੇ ਦੀ ਪੋਇਟਰੀ, ਤੁਹਾਨੂੰ ਕੋਈ ਰਾਈਟਰ ਪੜ੍ਹਨਾ ਚੰਗਾ ਲੱਗਦਾ ਹੋਵੇ ਪੰਜਾਬੀ ਦਾ? ਇੱਕ ਰਾਈਟਰ ਹੈ ਜੋ UK ਵਿੱਚ ਰਹਿੰਦਾ ਹੈ, ਉਸਦਾ ਨਾਂ ਕੀ ਲਿਖਦਾ? ਨਾਵਲ ਲਿਖਦਾ? ਹਰਮੀਤ ਅਟਵਾਲ। ਹਾਂਜੀ, ਮੈਂ ਉਸਦਾ ਕਿਤਾਬ ਪੜ੍ਹਿਆ ਸੀ, ਉਹ ਸਾਊਥਹਾਲ ਨਾਵਲ ਪੜ੍ਹਿਆ? ਹਾਂਜੀ, ਪੜ੍ਹਿਆ ਤੁਸੀਂ? ਹਾਂਜੀ। ਲਓ ਜੀ, ਗੋਰਾ ਪੰਜਾਬੀ ਸਾਹਿਤ ਪੜ੍ਹਨ ਦੀ ਗੱਲ ਕਰ ਰਿਹਾ, ਤੇ ਇੰਗਲੈਂਡ 'ਚ ਰਹਿੰਦੇ ਦੋਸਤ, ਬਾਈ ਚਾਂਸ ਮੇਰੇ ਬਹੁਤ ਅੱਛੇ ਦੋਸਤ ਨੇ ਹਰਮੀਤ ਅਟਵਾਲ, ਉਹਨਾਂ ਦਾ ਲਿਖਿਆ ਸਾਊਥਹਾਲ ਨਾਵਲ ਇਸ ਸੱਜਣ ਨੇ ਪੜ੍ਹਿਆ ਹੈ। ਮੇਰੇ ਖਿਆਲ ਆ ਆਪਣੇ ਪੰਜਾਬ ਦੇ ਬਹੁਤ ਸਾਰੇ ਬੰਦਿਆਂ ਨੇ ਸ਼ਾਇਦ ਉਸਦਾ ਜੇ ਸਿਰਲੇਖ ਵੀ ਨਾ ਸੁਣਿਆ ਹੋਵੇ। ਬਹੁਤ ਹੀ ਫਖਰ ਵਾਲੀ ਗੱਲ ਹੈ ਹਰਮੀਤ ਲਈ ਵੀ ਤੇ ਸਾਡੇ ਲਈ ਵੀ। ਅਟਵਾਲ ਸਾਹਿਬ ਵੀ ਜੇ ਕਿਤੇ ਇਹ ਜਿਹੜੀ ਵੀਡੀਓ ਆ ਜਾਂ ਇਹ ਪ੍ਰੋਗਰਾਮ ਦੇਖਣ, ਉਹਨਾਂ ਨੂੰ ਅਸੀਂ ਦੱਸਾਂਗੇ ਵੀ ਗੋਰੇ ਨੇ ਤੁਹਾਡਾ ਨਾਵਲ ਪਸੰਦ ਕੀਤਾ, ਸਟੀਵਨ ਨੇ, ਗੋਸ਼ਾਰਡੀ ਨੇ, ਤੇ ਪਸੰਦ ਆਇਆ ਉਹਨਾਂ ਨੂੰ। ਕੋਈ ਹੋਰ ਕਿਤਾਬ ਕਿਸੇ ਦੀ ਪੜ੍ਹੀ ਹੋਵੇ? ਐਕਚੁਅਲੀ ਜੀ ਆਮ ਤੌਰ 'ਤੇ ਮੈਂ ਹਰ ਦਿਨ ਅਖਬਾਰ ਪੜ੍ਹਦਾ। ਨਹੀਂ, ਕਿਤਾਬ ਜੀ। ਅੱਛਾ, ਅਖਬਾਰ ਕਿਹੜੀ ਪੜ੍ਹਦੇ ਹੋ ਪੰਜਾਬੀ ਦੀ? ਅਜੀਤ ਤੇ ਪੰਜਾਬੀ ਟ੍ਰਿਬਿਊਨ। ਹਾਂਜੀ। ਅੱਛਾ, ਠੀਕ ਹੈ। ਹਾਂਜੀ। ਤੇ ਹੁਣ ਤੁਸੀਂ ਛੁੱਟੀ ਆਏ ਹੋ ਕਿ ਕੋਰਸ ਖਤਮ ਹੋ ਗਿਆ ਤੁਹਾਡਾ? ਇੱਕ ਸਾਲ ਬਾਕੀ ਹੈ,
ਛੁੱਟੀਆਂ ਚੱਲ ਰਹੀਆਂ ਨੇ ਹੁਣ। ਅੱਛਾ ਅੱਛਾ, ਹਾਂਜੀ ਚਲੋ ਫਿਰ ਕੀ ਪਟਿਆਲੇ ਮਿਲਾਂਗੇ ਤੁਹਾਨੂੰ। ਹਾਂਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ। ਥੈਂਕ ਯੂ ਜੀ।